ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਤੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 8 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਰਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ ਤੇ ਮਨਜੀਤ ਸਿੰਘ ਫਰੀਮੌਂਟ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਬੇਰੀਆ ਨੇ ਇੱਕ ਵਾਰੀ ਫੇਰ ਕੋਵਿਡ ਮਾਸਕ ਆਰਡਰ ਨੂੰ ਰੀਇਨਸਟੇਟ ਕਰ ਦਿੱਤਾ ਹੈਗਾ, ਕਿਉਂਕਿ ਜੋ ਪਿਛਲੇ ਹਫ਼ਤਿਆਂ ਦੇ ਦੌਰਾਨ ਕੋਵਿਡ ਦੇ ਜਿਹੜੇ ਕੇਸਿਸ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਵਧੇ ਹੈਗੇ ਆ। ਕਿ ਲਾਸ ਐਂਜਲਸ ਵੀ ਇਹਨੂੰ ਫੋਲੋ ਕਰੂਗਾ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੂਗਾ। ਮੋਸਟਲੀ ਸੈਨ ਫਰਾਂਸਿਸਕੋ ਬੇ ਏਰੀਏ ਦੀਆਂ ਕਾਉਂਟੀਜ਼ ਨੇ ਰਿਕੁਆਇਰਮੈਂਟ ਲਾਤੀ ਆ ਉਹਨਾਂ ਹੈਲਥ ਕੇਅਰ ਵਰਕਰਸ ਨੂੰ ਜੋ ਹਸਪੀਟਲ 'ਚ, ਸੀਨੀਅਰ ਸੈਂਟਰ 'ਚ, ਓਲਡ ਕੇਅਰ ਹੋਮਸ ਜਿੱਥੇ ਵੀ ਹੈਗੇ ਆ ਕੰਮ ਕਰਦੇ ਆ, ਉਹਨਾਂ ਨੂੰ ਜੋ ਮਾਸਕ ਪਾਉਣਾ ਪਊਗਾ। ਕਹਿੰਦੇ ਵੀ ਐਲਏ ਕਾਉਂਟੀ ਦੇ ਵਿੱਚ ਵੀ ਕੰਡੀਸ਼ਨ ਵਰਸਟ ਹੁੰਦੀ ਜਾ ਰਹੀ ਹੈ। ਡਾਕਟਰ ਮੁੰਟੂ ਡੇਵਿਸ ਜੋ ਹੈਗੇ ਹੈਲਥ ਡਿਪਾਰਟਮੈਂਟ ਦੇ, ਉਹਨਾਂ ਨੇ ਦੱਸਿਆ ਹੈਗਾ, ਕਹਿੰਦੇ ਭਈ 1 ਲੱਖ ਰੈਜ਼ੀਡੈਂਸ ਦੇ ਪਿੱਛੇ 20 ਦੇ ਕਰੀਬ ਲੋਕ ਕਰੋਨਾ ਵਾਇਰਸ ਦੇ ਨਾਲ ਪੋਜ਼ਿਟਿਵ ਪਾਏ ਜਾ ਰਹੇ ਹੈਗੇ ਆ। ਓਮੀਕਰੋਨ ਵੇਰੀਐਂਟ ਹੈਗਾ ਇਹ ਕਰੋਨਾ ਵਾਇਰਸ ਦਾ, ਬਹੁਤ ਤੇਜ਼ੀ ਦੇ ਨਾਲ ਪੂਰੇ ਵਰਲਡ ਵਾਈਡ ਇਹ ਫੈਲ ਰਿਹਾ ਹੈਗਾ। ਸੈਕੰਡ ਡੈਡਲੀਐਸਟ ਵੇਵ ਹੈਗੀ ਆ ਪੈਂਡੈਮਿਕ ਦੀ, ਜੇ ਦੇਖਿਆ ਜਾਵੇ ਕਹਿੰਦੇ ਲੋਕਲੀ। ਸੋ ਹਸਪਤਾਲਾਂ ਦੇ ਵਿੱਚ ਲੋਕ ਐਡਮਿਟ ਹੋ ਰਹੇ ਆ। ਜਦੋਂ ਬੋਰਡ ਆਫ ਸੁਪਰਵਾਈਜ਼ਰ ਦੀ ਮੀਟਿੰਗ ਹੋਈ ਕੱਲ ਲਾਸ ਐਂਜਲਸ ਕਾਉਂਟੀ ਦੇ ਵਿੱਚ, ਉਹਨਾਂ ਨੇ ਹਜੇ ਤੱਕ ਇਸ ਮੀਟਿੰਗ ਦੇ ਵਿੱਚ ਇਹ ਨਹੀਂ ਡਿਸਾਈਡ ਕੀਤਾ ਵੀ ਲਾਸ ਐਂਜਲਸ ਕਾਉਂਟੀ ਵਿੱਚ ਵੀ ਇਹ ਲਾਗੂ ਹੋਊਗਾ, ਪਰ ਬੇ ਏਰੀਏ ਦੀਆਂ ਜਿੰਨੀਆਂ ਵੀ ਕਾਉਂਟੀਜ਼ ਆ ਉਹਨਾਂ ਦੇ ਵਿੱਚ ਜਿੰਨੇ ਵੀ ਹੈਲਥ ਕੇਅਰ ਵਰਕਰਸ ਹੈਗੇ ਆ, ਉਹਨਾਂ ਨੂੰ ਹੁਣ ਮਾਸਕ ਪਾਉਣਾ ਪਊਗਾ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਟੈਕ ਲੇਆਫਸ ਦੇ ਬਾਰੇ। ਨੈਕਸਟ ਸਟੋਰ ਜਿਹੜੀ ਕੰਪਨੀ ਸੈਨ ਫਰਾਂਸਿਸਕੋ ਬੇਸਡ ਨੇ, ਆਪਣੇ ਕੁੱਲ ਜਿੰਨੇ ਵੀ ਇਹਦੇ EMPLOYEES ਨੇ ਉਹਨਾਂ ਦਾ 25% ਜਿਹੜੇ ਸਟਾਫ ਆ ਉਹਨੂੰ ਲੇ ਆਫ ਕਰ ਦਿੱਤਾ ਹੈ। ਕੰਪਨੀ ਨੇ ਆਪਣੀ ਫਾਈਨੈਂਸ਼ੀਅਲ ਰਿਪੋਰਟ ਜਿਹੜੀ ਆ ਉਹ ਪੋਸਟ ਕੀਤੀ ਹੈ ਤੇ ਉਹਦੇ ਵਿੱਚ ਇਹ ਅਨਾਊਂਸਮੈਂਟ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜਿਹੜੀ ਅਸੀਂ ਜੌਬ ਕੱਟ ਕੀਤੀਆਂ ਨੇ, ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਕਾਰਨ ਆ ਉਹ ਹੈ ਕੋਸਟ ਰਿਡਕਸ਼ਨ ਪਲਾਨ ਜਿਹੜਾ ਅਸੀਂ ਐਗਜ਼ੀਕਿਊਟ ਕਰਨਾ, ਤੇ ਉਹਦੇ ਲਈ ਸਾਨੂੰ ਇਹ ਕਰਨਾ ਪਿਆ। 60 ਮਿਲੀਅਨ ਦੇ ਜਿਹੜੇ ਪਰਸਨਲ ਐਕਸਪੈਂਸਿਸ ਨੇ ਉਹਨਾਂ ਉੱਤੇ ਇੱਕ ਤਰੀਕੇ ਨਾਲ ਕੰਟਰੋਲ ਕਰਨ ਦਾ ਜਾਂ ਉਹਨਾਂ ਨੂੰ ਘੱਟ ਕਰਨ ਦਾ ਜਿਹੜਾ ਦੌਰ ਹੈ, ਕੰਪਨੀ ਨੇ ਕਿਹਾ ਕਿ ਸਾਨੂੰ ਲਿਆਉਣਾ ਪੈਣਾ ਤੇ ਸਾਨੂੰ ਇਹਦੇ ਲਈ ਮਜਬੂਰ ਹਾਂ ਅਸੀਂ ਇਹ ਇੱਕ ਫੈਸਲਾ ਲੈਣ ਦੇ ਲਈ। ਜਿਹੜੇ CEO ਨੇ ਸਰਾ ਫਰੀਅਰ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹੁਣ ਜਿਹੜੀ ਰਿਡਕਸ਼ਨ ਕੀਤੀ ਹੈ ਉਹ ਸਾਡੀ ਟੀਮ ਦੇ ਲਈ ਬੜੀ ਹਾਰਡ ਸਮਾਂ ਤੇ ਹਾਰਡ ਡਿਸੀਜਨ ਸੀਗਾ ਸਾਡੇ ਲਈ, ਪਰ ਸਾਨੂੰ ਇਹ ਕਰੇ ਤੋਂ ਬਗੈਰ ਸਾਡੇ ਕੋਲੇ ਹੋਰ ਕੋਈ ਰਾਹ ਨਹੀਂ ਸੀ ਬਚਿਆ। ਤੇ ਉਹ ਕਹਿੰਦੇ ਕਿ ਸਾਨੂੰ ਇਹ ਵੀ ਪੂਰੀ ਉਮੀਦ ਹੈ ਕਿ ਜਿਵੇਂ 2024 ਤੋਂ ਬਾਅਦ ਜਿਵੇਂ ਜਿਹੜੀਆਂ ਚੀਜ਼ਾਂ ਬਦਲਦੀਆਂ ਨੇ, ਸਮਾਂ ਬਦਲਦਾ, ਤਾਂ ਅਸੀਂ ਇਸ ਟੀਮ ਨੂੰ ਜਾਂ ਟੀਮ ਦੇ ਵਿੱਚ ਵਾਧਾ ਕਰਨ ਬਾਰੇ ਜ਼ਰੂਰ ਸੋਚਾਂਗੇ। ਸੋ ਜਿਹੜੀ ਫਾਈਨੈਂਸ਼ੀਅਲ ਰਿਪੋਰਟ ਆ ਉਹਦੇ ਵਿੱਚ ਉਹਨਾਂ ਨੇ ਕਈ ਮੈਟ੍ਰਿਕਸ ਜਿਹੜੀਆਂ ਨੇ ਉਹ ਸ਼ੋਈਆਂ ਨੇ। ਇਹਨਾਂ ਨੇ ਕਿਹਾ ਕਿ ਅਸੀਂ ਜਿੰਨਾ ਵੀ ਟੋਟਲੀ ਵੀਕਲੀ ਐਕਟਿਵ ਯੂਜ਼ਰਸ ਆ ਉਹਦੇ ਵਿੱਚ ਅਸੀਂ ਜਿਹੜੇ 6% ਆ ਤੇ ਇਹਦੇ 'ਚ ਅਸੀਂ ਇਨਕਰੀਜ਼ ਕਰਾਂਗੇ। 4% ਐਸਾ ਜਿਹੜਾ ਜਿੱਥੋਂ ਸਾਨੂੰ ਜੇ ਵਧੂਗਾ ਤਾਂ 5 ਮਿਲੀਅਨ ਰੈਵਨਿਊ ਅਸੀਂ ਇਨਕਰੀਜ਼ ਕਰ ਸਕਦੇ ਹਾਂ ਅਗਲੇ ਆਉਂਦੇ ਸਮੇਂ ਦੇ ਵਿੱਚ। 38 ਮਿਲੀਅਨ ਜਿਹੜਾ ਨੈਟ ਲਾਸ ਆ ਤੇ ਇਹਨੂੰ ਅਸੀਂ ਜਿਹੜਾ ਆਉਂਦੇ ਸਾਲ 35 ਮਿਲੀਅਨ ਤੋਂ ਜ਼ਿਆਦਾ ਜਿਹੜਾ ਉਹ ਨਹੀਂ ਜਾਣ ਦੇਣਾ। ਇਹ ਸਾਡੇ ਕੁਝ ਟੀਚੇ ਨੇ। ਜਿਹੜੇ ਚੀਫ ਫਾਈਨੈਂਸ਼ੀਅਲ ਆਫਿਸਰ ਨੇ ਇਹਨਾਂ ਦੇ ਕੰਪਨੀ ਦੇ, ਮਾਈਕ ਡੋਇਲ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਵੀ ਆਪਣੀ ਪੋਜੀਸ਼ਨ ਤੋਂ ਰਿਜ਼ਾਈਨ ਜਿਹੜਾ ਉਹ ਕਰਨ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ। ਤੇ ਇਹ ਇਮੀਡੀਏਟ ਇਫੈਕਟ ਦੇ ਨਾਲ, ਮਾਫ ਕਰਨਾ, ਇਮੀਡੀਏਟ ਇਫੈਕਟ ਦੇ ਨਾਲ ਉਹਨਾਂ ਨੇ ਕਿਹਾ ਕਿ ਮੈਂ ਆਪਣਾ ਜਿਹੜਾ ਰਿਜ਼ਾਈਨ ਆ ਉਹ ਕਰਨ ਜਾ ਰਿਹਾ ਵਾਂ। ਤੇ ਇਹਦੇ ਨਾਲ ਹੀ ਉਹਨਾਂ ਨੇ ਕਿਹਾ ਕਿ
ਇਹ ਜਿਹੜੀ ਇਨਫੋਰਮੇਸ਼ਨ ਆ ਹਾਲੇ ਤੱਕ ਪ੍ਰੋਵਾਈਡ ਨਹੀਂ ਕਰਾਈ ਗਈ ਕਿ ਜਿਹੜੀ ਇਹ ਜਿਹੜੀਆਂ ਨਵੀਆਂ ਗਾਈਡਲਾਈਨਸ ਕਹਿ ਲਓ ਜਾਂ ਕੰਪਨੀ ਦੇ ਬਾਬਤ ਨਵੀਆਂ ਜਿਹੜੀਆਂ ਅਨਾਉਂਸਮੈਂਟਸ ਕੀਤੀਆਂ ਗਈਆਂ ਨੇ ਉਹਨਾਂ ਨੂੰ ਉਹਨਾਂ ਦੇ ਬਾਬਤ ਇੰਪਲਾਈਜ਼ ਨੂੰ ਜਾਣਕਾਰੀ ਦਿੱਤੀ ਹੈ ਜਿਹੜੇ ਲੇਡ ਆਫ ਹੋ ਜਾਣੇ ਆ ਜਾਂ ਨਹੀਂ। ਇਹ ਇੱਕ ਬੜੀ ਚਰਚਾ ਦਾ ਵਿਸ਼ਾ। ਉਧਰ ਦੂਜੇ ਪਾਸੇ ਆਪਾਂ ਦੇਖਿਆ ਕਿ ਲੇ ਆਫ ਦੇ ਮਾਮਲੇ ਦੇ ਵਿੱਚ ਬੇ ਏਰੀਆ ਦੇ ਵਿੱਚ ਖਾਸ ਕਰਕੇ ਜੇ ਟੈਕ ਲੇ ਆਫ ਦੀ ਗੱਲ ਕਰੀਏ ਤਾਂ ਆਪਾਂ ਜੌਬ ਕੱਟ ਦੇਖੇ ਨੇ ਗੂਗਲ ਦੇ ਵਿੱਚ, ਇਹਦੇ ਨਾਲ ਮਾਈਕਰੋਸਾਫਟ ਦੇ ਵਿੱਚ, ਤੇ ਇੱਕ ਹੋਰ ਬੜੀ ਵੱਡੀ ਕੰਪਨੀ ਜਿਹੜੀ ਕਰੂਜ਼ ਦੇ ਬਾਰੇ ਗੱਲ ਸੁਣਨ ਦੇ ਵਿੱਚ ਆ ਰਹੀ ਹੈ ਕਿ ਕਰੂਜ਼ ਵੀ ਜਿਹੜੀ ਹੈ ਉਹ ਲੇ ਆਫ ਕਰਨ ਜਾ ਰਹੀ ਹੈ ਆਪਣੇ ਇੰਪਲਾਈਜ਼ ਦੇ ਵਿੱਚੋਂ। ਤੇ ਉਹਦੇ ਬਾਰੇ ਕਿਹਾ ਜਾ ਰਿਹਾ ਕਿ ਲੰਘੇ ਦਿਨੀ ਕੈਲੀਫੋਰਨੀਆ ਡੀਐਮਵੀ ਦੇ ਬਾਬਤ ਬੜੀ ਵੱਡੀ ਖਬਰ ਇਸ ਕੰਪਨੀ ਦੇ ਨਾਲ ਜੁੜੀ ਆਈ ਸੀ ਤੇ ਹੁਣ ਇਹ ਵੀ ਕੰਪਨੀ ਦੇ ਬਾਰੇ ਕਿਹਾ ਜਾ ਰਿਹਾ ਕਿ ਇਹਦੇ ਵਿੱਚੋਂ ਵੀ ਐਕਸਟੈਂਸ਼ਨਲ ਜਿਹੜੇ ਕ੍ਰਾਈਸਿਸ ਦੇ ਨਾਲ ਕੰਪਨੀ ਜਿਹੜੀ ਜੂਝ ਰਹੀ ਅੱਜ ਕੱਲ੍ਹ, ਤੇ ਇਹ ਇਨਵੈਸਟਰਸ ਦਾ ਜਿਹੜਾ ਪੈਸਾ ਵਾ ਉਹ ਵੀ ਕੰਪਨੀ ਦਾ ਕਹਿਣਾ ਕਿ ਦਾਅ ਤੇ ਲੱਗਿਆ ਹੋਇਆ। ਹਾਲਾਂਕਿ ਸੀਈਓ ਨੇ ਜਿਹੜੇ ਕਾਇਲ ਵੋਗਟ ਉਹਨਾਂ ਨੇ ਇੱਕ ਕਨਫਰਮ ਕੀਤਾ ਕਿ ਕੰਪਨੀਜ਼ ਦੇ ਵਿੱਚ ਕੁਝ ਐਸੇ ਇੰਪਲਾਈਜ਼ ਨੇ ਜਿਨ੍ਹਾਂ ਨੂੰ ਕੱਟ ਸਾਨੂੰ ਲਾਉਣਾ ਪੈਣਾ। ਸੋ ਇਸ ਕੰਪਨੀ ਦੇ ਵਿੱਚ ਵੀ ਜਿਹੜਾ ਕੱਟ ਆ ਉਹ ਇੰਪਲਾਈਜ਼ ਦਾ ਲੱਗਣਾ ਵਾ। ਦੋ ਵੱਡੀਆਂ ਜਿਹੜੀਆਂ ਕੰਪਨੀਆਂ ਨੇ ਇਸ ਟਾਈਮ ਉਹਨਾਂ ਦੇ ਵਿੱਚੋਂ ਲੇ ਆਫ ਦੀ ਕਾਫੀ ਅੱਜ ਦੇ ਦਿਨ ਚਰਚਾ ਰਹੀ ਹੈ ਫੋਰਬਸ ਦੀਆਂ ਰਿਪੋਰਟਾਂ ਦੇ ਮੁਤਾਬਕ। ਜੀ ਇਸੇ ਤਰ੍ਹਾਂ ਜੈਕ ਡੋਰਸੀ ਜਿਨ੍ਹਾਂ ਨੇ ਟਵਿੱਟਰ ਕੰਪਨੀ ਫਾਊਂਡ ਕੀਤੀ ਸੀ, ਉਹਨਾਂ ਦੇ ਫਾਊਂਡਰ ਹੁਣ ਰਾਈਟ ਨਾਓ ਉਹ ਐਲੋਨ ਮਸਕ ਦੇ ਕੋਲ ਆ। ਜੈਕ ਡੋਰਸੀ ਨੇ ਇੱਕ ਬਲੌਕ ਨਾਮ ਦੀ ਕੰਪਨੀ ਜੋ ਫਾਈਨੈਂਸ਼ੀਅਲ ਸਰਵਿਸ ਟੈਕ ਕੰਪਨੀ ਆ, ਉਸ ਦੇ ਉਹ ਸੀਈਓ ਸੀ, ਉਸ ਨੂੰ ਰਨ ਕਰ ਰਹੇ ਆ। ਉਹਨਾਂ ਨੇ ਵੀ 1000 ਬੰਦੇ ਨੂੰ ਲੇ ਆਫ ਦੀ ਕਰਨ ਦੀ ਗੱਲ ਅੱਜ ਕੀਤੀ ਹੈਗੀ ਆ। ਟੋਟਲ 13000 ਦੇ ਕਰੀਬ ਬਲੌਕ, ਜਿਸ ਨੂੰ ਪਹਿਲਾਂ ਸਕੁਏਅਰ ਕਰਕੇ ਜਾਣਿਆ ਜਾਂਦਾ ਸੀ, ਇਸ ਕੰਪਨੀ ਦੇ EMPLOYEE ਆ। ਉਹਨਾਂ ਨੇ ਇਹ ਕਿਹਾ ਵੀ ਹੁਣ 1000 ਜੌਬ ਅਸੀਂ ਕੱਟ ਕਰਨ ਜਾ ਰਹੇ ਹਾਂ। ਆਉਣ ਵਾਲੇ ਮਹੀਨਿਆਂ ਦੇ ਵਿੱਚ ਇਹ ਸਾਰੀਆਂ ਜੌਬਸ ਕੱਟ ਕੀਤੀਆਂ ਜਾਣਗੀਆਂ। ਮੇਨ ਇਹਦਾ ਵੀ ਹੈੱਡਕੁਆਟਰ ਸੈਨ ਫਰਾਂਸਿਸਕੋਜ਼ ਮਿਡ ਮਾਰਕੀਟ ਨੇਬਰਹੁੱਡ ਦੇ ਵਿੱਚ ਹੈਗੀ ਆ। ਕਹਿੰਦੇ ਵੀ ਉਸ ਤੋਂ ਪਹਿਲਾਂ ਇਹ ਓਕਲੈਂਡ ਦੇ ਵਿੱਚ ਮੂਵ ਹੋ ਗਏ ਸੀ। ਸੋ ਇਸ ਤੋਂ ਬਿਨਾਂ ਹੋਰ ਵੀ ਜਿਹੜੀ ਸਕੁਆਇਰ, ਜਿਸ ਨੂੰ ਹੁਣ ਬਲੌਕ ਕਰਕੇ ਜਾਣਿਆ ਜਾਂਦਾ ਆ, ਇਹਨਾਂ ਦੀ ਕੈਸ਼ ਐਪ ਵੀ ਹੈਗੀ ਆ, ਮਿਊਜ਼ਿਕ ਸਟਰੀਮਿੰਗ ਸਰਵਿਸ ਟਾਈਡਲ ਵੀ ਹੈਗੀ ਆ, ਸਪਾਇਰਲ ਵੀ ਆ। ਸੋ ਇਹ ਵੀ 1000 ਲੋਕਾਂ ਨੂੰ ਲੇ ਆਫ ਕਰਨ ਜਾ ਰਹੇ ਹੈਗੇ ਆ। ਅਗਲੀ ਖਬਰ ਵੱਲ ਚੱਲੀਏ। USA ਦੀ ਏਡ ਏਜੰਸੀ ਦੇ ਸਟਾਫਰਸ ਜਿਹੜੇ ਆ, US ਸਟੇਟ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ, ਉਹਨਾਂ ਦੇ ਹੰਡਰਡਸ ਆਫ ਸਟਾਫਰਸ ਨੇ ਇੱਕ ਲੈਟਰ ਲਿਖਿਆ ਆ ਗਾਜ਼ਾ ਦੇ ਵਿੱਚ ਜੋ ਲੜਾਈ ਚੱਲ ਰਹੀ ਉਹਦੇ ਸੰਬੰਧ ਦੇ ਵਿੱਚ ਵੀ ਉਸ ਨੂੰ ਇਮੀਡੀਏਟਲੀ ਬੰਦ ਕੀਤਾ ਜਾਵੇ। 1000 ਤੋਂ ਵੱਧ EMPLOYEES ਨੇ ਸਿਗਨੇਚਰ ਕਰਕੇ ਇਹ ਜੋ ਲੈਟਰ ਆ ਉਹ ਲਿਖਿਆ ਆ। ਕਹਿੰਦੇ ਵੀ ਪੂਰਾ ਜਿਹੜਾ ਕਤਲੇਆਮ ਇਸ ਟਾਈਮ ਹੋ ਰਿਹਾ ਆ, ਵੱਡੀ ਗਿਣਤੀ 'ਚ ਬੱਚੇ ਤੇ ਮੈਜੋਰਿਟੀ 'ਚ ਜਿਹੜੇ ਸਿਵਲੀਅਨ ਉਹ ਮਾਰੇ ਜਾ ਰਹੇ ਹੈਗੇ ਆ। ਸੋ ਇਹ ਇਮੀਡੀਏਟਲੀ ਇਸ ਜੰਗ ਨੂੰ ਬੰਦ ਕਰਨਾ ਚਾਹੀਦਾ ਹੈਗਾ ਆ। ਫੋਰਨ ਪਾਲਿਸੀ ਮੈਗਜ਼ੀਨ ਤੇ ਵਾਸ਼ਿੰਗਟਨ ਪੋਸਟ ਨੇ ਇਹ ਰਿਪੋਰਟ ਕੀਤਾ ਸੀ ਨਵੰਬਰ 3 ਨੂੰ। ਕਹਿੰਦੇ ਵੀ ਬਹੁਤ ਸਾਰੀਆਂ ਵਾਇਲੇਸ਼ਨਸ ਹੋ ਰਹੀਆਂ ਇੰਟਰਨੈਸ਼ਨਲ ਲਾਅ ਦੀਆਂ, ਸਿਵਲੀਅਨਸ ਮੌਤਾਂ ਕਰਕੇ। ਸੋ ਇਹ ਹੁਣ ਅੱਜ ਖਬਰ ਆਈ ਹੈਗੀ ਆ ਵੀ ਇਹ ਜੋ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਬਹੁਤ ਵੱਡੀ ਆ, ਜੋ ਜਿੱਥੇ ਵੀ ਡਿਜ਼ਾਸਟਰ ਹੁੰਦਾ ਉੱਥੇ ਪਹੁੰਚਦੇ ਆ, ਸੇਵਾ ਕਰਦੇ ਆ। ਤੇ ਉਹਨਾਂ ਨੇ ਇਹ ਕਿਹਾ ਵੀ ਹੁਣ US ਜਿਹੜਾ ਆ ਉਸ ਨੂੰ ਇੰਟਰਨੈਸ਼ਨਲ ਕਮਿਊਨਿਟੀ ਦੇ ਨਾਲ ਤਾਂ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਨਾਲ ਰਲ ਕੇ ਇਹ ਸੀਜ਼ ਫਾਇਰ ਕਰਾਉਣਾ ਚਾਹੀਦਾ ਹੈ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੈਲੀਫੋਰਨੀਆ ਦੀ ਉਸ ਔਰਤ ਦੇ ਬਾਰੇ ਜਿਹੜੀ ਗੁਆਟੇਮਾਲਾ ਦੇ ਵਿੱਚ ਗਈ ਸੀਗੀ ਲੰਘੇ ਦਿਨੀ ਇੱਕ ਟੂਰ ਗਰੁੱਪ ਦੇ ਵਿੱਚ, ਤੇ ਉਹ ਯੋਗਾ ਦੀਆਂ ਕਲਾਸਾਂ ਉੱਥੇ ਅਟੈਂਡ ਕਰਨ ਗਈ ਸੀਗੀ। ਹੁਣ ਉੱਥੋਂ ਦੀਆਂ ਜਿਹੜੀਆਂ ਅਥਾਰਟੀਜ਼ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਡੁੱਬਣ ਦੇ ਨਾਲ ਇਸ ਬੀਬੀ ਦੀ ਮੌਤ ਹੋਈ ਹੈ, ਇਸ ਔਰਤ ਦੀ ਮੌਤ ਹੋਈ ਹੈ ਜਿਹਦੀ ਉਮਰ ਜਿਹੜੀ ਆ ਉਹ 30 ਸਾਲ ਦੇ ਕਰੀਬ ਦੱਸੀ ਗਈ ਹੈ। ਤੇ ਇਹ ਵੀ ਦੱਸਿਆ ਜਾ ਰਿਹਾ ਪਰ ਜਿਹੜਾ ਉਹਦਾ ਪਰਿਵਾਰ ਹੈ ਉਹ ਗੁਆਟੇਮਾਲਾ ਅਥਾਰਟੀਜ਼ ਦੇ ਨਾਲ ਇਸ ਗੱਲ ਦੇ ਨਾਲ ਸਹਿਮਤ ਨਹੀਂ ਆ। ਉਹਨਾਂ ਨੇ ਕਿਹਾ ਕਿ ਉੱਥੋਂ ਜੋ ਵੀ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਹੋਈ ਹੈ ਉਹ ਤੋਂ ਅਸੀਂ ਸੰਤੁਸ਼ਟ ਨਹੀਂ ਆ। ਅਸਲ ਦੇ ਵਿੱਚ ਇਹਦਾ ਨਾਂ ਹੈਗਾ ਨੈਂਸੀ ਐਨਗੀ, ਤੇ ਇਹ ਲੰਘੇ ਦਿਨੀ ਇੱਕ ਇਹਨੇ ਵੀਡੀਓ ਪੋਸਟ ਕੀਤੀ ਸੀ ਜਦੋਂ ਇਹ ਗੁਆਟੇਮਾਲਾ ਟੂਰ ਤੇ ਸੀਗੀ ਯੋਗਾ ਦੀਆਂ ਕਲਾਸਾਂ ਲਾਉਣ ਦੇ ਲਈ। 29 ਸਾਲ ਇਹਦੀ ਉਮਰ ਦੱਸੀ ਗਈ ਹੈ ਤੇ ਉਹ ਉਸ ਮਾਮਲੇ ਦੇ ਵਿੱਚ ਇੱਕ ਲੇਕ ਦੇ ਉੱਤੇ ਬੈਠੀ ਦੀ ਇਹਦੀ ਵੀਡੀਓ ਜਿਹੜੀ ਉਹ ਕਾਫੀ ਵਾਇਰਲ ਹੋਈ ਹੈ, ਲੇਕ ਦੇ ਆਲੇ ਦੁਆਲੇ ਘੁੰਮ ਰਹੀ ਹੈ। ਤੇ ਪਰ ਜਿਹੜੀ ਪਰਿਵਾਰ ਹੈ, ਜਿਹੜੀਆਂ ਉੱਥੋਂ ਦੀਆਂ ਅਥਾਰਟੀਜ਼ ਨੇ ਉਹਨਾਂ ਦਾ ਕਹਿਣਾ ਇਹ ਹੈ ਕਿ ਲੇਕ ਦੇ ਵਿੱਚ ਡੁੱਬਣ ਕਰਕੇ ਇਹਦੀ ਜਿਹੜੀ ਮੌਤ ਹੋ ਗਈ ਹੈ। ਪਰਿਵਾਰ ਨੇ ਇਹ ਗੱਲ ਕਹੀ ਹੈ ਕਿ
ਬੇਸ਼ੱਕ ਉਹ ਡੁੱਬਣ ਦੇ ਨਾਲ ਕਹਿ ਰਹੇ ਆ ਕਿ ਉਹਦੀ ਮੌਤ ਹੋਈ ਹੈ, ਉਹ ਲੇਕ ਦੇ ਵਿੱਚ ਬੜੀ ਡੂੰਘੀ ਥਾਂ ਚਲੀ ਗਈ ਸੀ, ਪਰ ਉਹਨੂੰ ਤੈਰਨਾ ਆਉਂਦਾ ਸੀ। ਕਿ ਉਹਨੂੰ ਡੁਬੋਇਆ ਗਿਆ ਜਾਂ 24 ਘੰਟੇ ਕਿਉਂ ਲੱਗ ਗਏ, ਸਾਨੂੰ ਇਸ ਬਾਰੇ ਅਪਡੇਟ ਕਰਨ ਦੇ ਲਈ ਜਿਹੜੀਆਂ ਗੱਲਾਂ ਤੇ ਸਾਨੂੰ ਯਕੀਨ ਨਹੀਂ ਹੋ ਰਿਹਾ। ਪਹਿਲਾਂ ਉਹਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਡਿਸਅਪੀਅਰ ਹੋ ਗਈ ਆ, ਫਿਰ ਕਿਹਾ ਜਾਂਦਾ ਕਿ ਉਹ ਡੁੱਬ ਗਈ ਆ, ਫਿਰ ਕਿਹਾ ਜਾਂਦਾ ਕਿ ਉਹਦੀ ਮੌਤ ਹੋ ਗਈ ਆ। ਤੇ ਇਹ ਜਿਹੜਾ ਘਟਨਾਕ੍ਰਮ ਪੂਰੇ 2 ਦਿਨਾਂ ਦੇ ਵਿੱਚ ਉਹ ਕਹਿੰਦੇ ਕਿ 3-4 ਵਾਰ ਸਾਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਅਪਡੇਟ ਕੀਤਾ, ਜਦ ਕਿ ਉਹਦੀਆਂ ਜਿਹੜੀਆਂ ਲਾਸਟ ਫੋਟੋਜ਼ ਸੀਗੀਆਂ ਜਾਂ ਵੀਡੀਓਜ਼ ਸੀਗੀਆਂ, ਉਹਦੇ ਵਿੱਚ ਉਹ ਦੇਖਿਆ ਜਾ ਰਿਹਾ ਕਿ ਨਾ ਤਾਂ ਉਹਦੇ ਚਿਹਰੇ ਤੇ ਕੋਈ ਇਸ ਤਰ੍ਹਾਂ ਦਾ ਕੋਈ ਹਾਵ ਭਾਵ ਹੈ ਕਿ ਉਹਨੂੰ ਕੋਈ ਡਰ ਲੱਗ ਰਿਹਾ। ਉਹ ਬਿਲਕੁਲ ਨੋਰਮਲ ਹੈ, ਬਿਲਕੁਲ ਸਮਾਈਲਡ ਕਰ ਰਹੀ ਹੈ ਤੇ ਇਦਾਂ ਲੱਗਾ ਕਿ ਜਿਵੇਂ ਉਹ ਸਵੀਮਿੰਗ ਦੇ ਲਈ ਜਾਣਾ ਚਾਹੁੰਦੀ ਹੈ ਜਾਂ ਜਾ ਰਹੀ ਹੈ। ਪਰ ਹੁਣ ਜਿਹੜੀਆਂ ਉੱਥੋਂ ਦੀ ਜਾਂਚ ਜਿਹੜੀ ਕੀਤੀ ਗਈ ਹੈ, ਉਹਦੇ ਤੋਂ ਪਰਿਵਾਰ ਜਿਹੜਾ ਉਹ ਸਹਿਮਤ ਨਹੀਂ ਹੈ। ਹੁਣ FBI ਅਸਿਸਟ ਕਰੂਗੀ ਗੁਆਟੇਮਾਲਾ ਗਵਰਨਮੈਂਟ ਨੂੰ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਟ ਕਰਨ ਦੇ ਲਈ। ਫੈਮਿਲੀ ਨੇ ਇਹ ਗੱਲ ਦੱਸੀ ਹੈ ਕਿ FBI ਵੀ ਹੁਣ ਇਸ ਮਾਮਲੇ ਦੇ ਵਿੱਚ ਇਨਵੋਲਵ ਹੋ ਗਈ ਹੈ ਤੇ ਪਰਿਵਾਰ ਨੂੰ ਹਲੇ ਤੱਕ ਵੀ ਉਹ ਕਹਿੰਦੇ ਕਿ ਸਾਨੂੰ ਯਕੀਨ ਕਰਨਾ ਔਖਾ ਹੈ ਕਿ ਨੈਂਸੀ ਸਾਡੇ ਵਿਚਕਾਰ ਜਾਂ ਇਸ ਦੁਨੀਆ ਦੇ ਵਿੱਚ ਨਹੀਂ ਰਹੀ। ਪਰ ਉਹਦੀ ਮੌਤ ਨੂੰ ਲੈ ਕੇ ਜੋ ਗੱਲਾਂ, ਜੋ ਰਹੱਸ, ਜੋ ਟਿੱਪਣੀਆਂ, ਜੋ ਜਾਂਚ ਹਲੇ ਤੱਕ ਆ ਰਹੀ ਆ, ਉਹ ਸਾਡੇ ਬਿਲਕੁਲ ਵੀ ਅਸੀਂ ਉਹਦੇ ਤੋਂ ਸੰਤੁਸ਼ਟ ਨਹੀਂ ਹਾਂ, ਅਸੀਂ ਸੈਟਿਸਫਾਈਡ ਨਹੀਂ ਹਾਂ। ਇਸੇ ਕਰਕੇ ਉਹਨਾਂ ਨੇ FBI ਤੱਕ ਅਪਰੋਚ ਜਿਹੜੀ ਆ ਉਹ ਕੀਤੀ ਸੀਗੀ ਜੀ। ਕੈਲੀਫੋਰਨੀਆ ਨੂੰ ਡਰਾਊਟ ਫ੍ਰੀ ਡਿਕਲੇਅਰ ਕਰ ਦਿੱਤਾ ਗਿਆ ਹੈਗਾ। ਪਹਿਲੀ ਵਾਰੀ ਇਹ ਹੋਇਆ ਬਹੁਤ ਸਾਲਾਂ ਬਾਅਦ। ਜੀ ਡਰਾਊਟ ਕੰਡੀਸ਼ਨਸ ਪਿਛਲੇ ਸਾਲ ਜਿਹੜਾ ਵਿੰਟਰ ਸੀਜ਼ਨ ਆਇਆ ਸੀ, ਉਹਦੇ ਵਿੱਚ ਬਹੁਤ ਜ਼ਿਆਦਾ ਮੀਂਹ ਪਿਆ, ਹਿਸਟੋਰਿਕ ਸਨੋਫਾਲ ਹੋਈ ਬਹੁਤ ਸਾਰੇ ਏਰੀਏ ਦੇ ਵਿੱਚ। ਟ੍ਰੋਪੀਕਲ ਸਟਾਰਮ ਹਿਲਰੀ ਨੇ ਕਾਫੀ ਜਿਹੜਾ ਇਸ ਸਮਰ ਦੇ ਵਿੱਚ ਵੀ ਮੀਂਹ ਲਿਆਂਦਾ ਹੈਗਾ। ਕਹਿੰਦੇ 94% ਕੈਲੀਫੋਰਨੀਆ ਸਟੇਟ ਦਾ ਹਿੱਸਾ ਇਸ ਵੇਲੇ ਡਰਾਊਟ ਕਲਾਸੀਫਿਕੇਸ਼ਨ ਤੋਂ ਫ੍ਰੀ ਹੋ ਗਿਆ ਆ। ਜੀ ਸਿਸਕੀਓ, ਮੋਡਿਕ ਤੇ ਡੈਲ ਨੋਰਟੇ ਕਾਉਂਟੀ ਜੋ ਨਾਰਥਰਨ ਕੈਲੀਫੋਰਨੀਆ 'ਚ ਹੈ, ਉਹਨਾਂ ਨੂੰ ਐਬਨੋਰਮਲੀ ਡਰਾਈ ਕਰਕੇ ਦੱਸਿਆ ਗਿਆ। US ਡਰਾਊਟ ਮੋਨੀਟਰ ਨੇ ਜਿਹੜੀਆਂ ਇਹ ਸਾਰੀ ਇਨਫੋਰਮੇਸ਼ਨ ਦਿੱਤੀ ਆ। ਕੁਝ ਪੋਰਸ਼ਨ ਰਿਵਰਸਾਈਡ, ਸੈਨ ਬਰਨਾਰਡੀਨੋ ਤੇ ਇੰਪੀਰੀਅਲ ਕਾਉਂਟੀਜ਼ ਦੇ, ਉਹਨਾਂ ਨੂੰ ਵੀ ਇਸ ਐਬਨੋਰਮਲੀ ਡਰਾਈ ਕੰਡੀਸ਼ਨ ਦੇ ਵਿੱਚ ਪਾਇਆ ਗਿਆ ਹੈਗਾ। ਐਬਨੋਰਮਲੀ ਡਰਾਈ ਕਲਾਸੀਫਿਕੇਸ਼ਨ ਦਾ ਮਤਲਬ ਇਹ ਹੁੰਦਾ ਵੀ ਇਹ ਕਹਿੰਦੇ ਵੀ ਡਰਾਊਟ ਦੇ ਵਿੱਚੋਂ ਇਹ ਬਾਹਰ ਆ ਰਹੀਆਂ ਹੈਗੀਆਂ। ਬਾਕੀ ਜਿਹੜੀਆਂ ਕਾਉਂਟੀਜ਼ ਆ ਉਹ ਆਲਰੇਡੀ ਆ ਚੁੱਕੀਆਂ ਹੈਗੀਆਂ। ਗੋਲਡਨ ਸਟੇਟ 'ਚ ਕੋਈ ਵੀ ਜਿਹੜਾ ਏਰੀਆ ਆ ਅੱਜ ਦੀ ਡੇਟ 'ਚ ਐਕਸਟ੍ਰੀਮ ਜਾਂ ਐਕਸੈਪਸ਼ਨਲ ਡਰਾਊਟ ਨਹੀਂ ਦੱਸਿਆ ਗਿਆ, ਜਦਕਿ ਇੱਕ ਟਾਈਮ ਦੇ ਉੱਤੇ ਪਿਛਲੇ ਸਾਲ ਮੀਂਹਾਂ ਤੋਂ ਪਹਿਲਾਂ ਸਾਰੇ ਕੈਲੀਫੋਰਨੀਆ ਨੂੰ ਕਿਹਾ ਜਾ ਰਿਹਾ ਸੀ ਵੀ ਇਹ ਡਰਾਊਟ ਜੋ ਆ ਐਕਸਟ੍ਰੀਮਲੀ ਡਰਾਊਟ ਹੈਗਾ ਆ। ਸੋ ਲੋਕਾਂ ਨੂੰ ਜਿਹੜੇ ਆ ਉਹ ਪਾਣੀ, ਘਰਾਂ ਦੇ ਜਿਹੜੇ ਲੌਨਸ ਆ ਉਹ ਬੰਦ ਕਰਨਾ ਚਾਹੀਦਾ। ਬਹੁਤ ਜਿਹੜੀ ਬੈਡ ਸਿਚੁਏਸ਼ਨ ਸੀਗੀ। ਨਵੰਬਰ 2022 ਦੇ ਵਿੱਚ ਜੋ ਸੈਂਟਰਲ ਵੈਲੀ ਆ ਕੈਲੀਫੋਰਨੀਆ ਦੀ, ਜਿਹੜੇ ਪ੍ਰਿਜ਼ਨ ਵਾਲਾ ਏਰੀਆ ਸਾਰਾ, ਉਸ ਨੂੰ ਐਕਸੈਪਸ਼ਨਲ ਡਰਾਊਟ ਦੇ ਵਿੱਚ ਰੱਖਿਆ ਗਿਆ ਸੀ। ਸੋ ਲਾਸਟ ਟਾਈਮ ਕੈਲੀਫੋਰਨੀਆ ਡਰਾਊਟ ਫ੍ਰੀ ਜਦੋਂ ਹੋਇਆ ਸੀ, ਉਹ ਮਾਰਚ ਤੋਂ ਲੈ ਕੇ ਸਤੰਬਰ 2019 ਤੱਕ ਸੀਗਾ। ਪਰ ਜੋ ਵੈਦਰ ਐਕਸਪਰਟਸ ਆ ਉਹ ਪ੍ਰੈਡਿਕਟ ਕਰ ਰਹੇ ਜੋ ਐਲ ਨੀਨੀਓ ਪਿਛਲੇ ਸਾਲ ਆਇਆ, ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਆ ਫਾਇਦਾ ਹੋਇਆ। ਮੀਂਹ ਬਹੁਤ ਪਿਆ ਹੈਗਾ। ਨੈਸ਼ਨਲ ਓਸ਼ੀਆਨਿਕ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਨੇ ਇਹ ਦੱਸਿਆ ਵੀ 90% ਜਾਂ ਇਸ ਤੋਂ ਵੱਧ ਚਾਂਸ ਹੈਗੇ ਆ ਵੀ ਸਪਰਿੰਗ ਦੇ ਵਿੱਚ ਜਿਹੜਾ ਆ ਪਾਣੀ ਇਸ ਤਰ੍ਹਾਂ ਹੀ ਰਹੂਗਾ। ਜੀ ਕੈਲੀਫੋਰਨੀਆ ਤੋਂ ਜਿਹੜੀ ਮੂਵਿੰਗ ਆਬਾਦੀ ਦੀ ਹੋ ਰਹੀ ਹੈ, ਲੋਕ ਇੱਥੇ ਰਹਿਣਾ ਨਹੀਂ ਚਾਹੁੰਦੇ ਜਾਂ ਲੋਕ ਕਈ ਕਾਰਨਾਂ ਕਰਕੇ ਇੱਥੋਂ ਮੂਵ ਹੋ ਰਹੇ ਨੇ ਦੂਜੀਆਂ ਸਟੇਟਾਂ ਵੱਲ, ਉਹ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੀ ਹੈ। ਲਾਸ ਐਂਜਲਸ ਟਾਈਮਸ ਦੀ ਇੱਕ ਰਿਪੋਰਟ ਹੈ ਜਿਹਦੇ ਵਿੱਚ ਇੱਕ ਦਾਅਵਾ ਕੀਤਾ ਗਿਆ ਹੈ ਕਿ ਕੈਲੀਫੋਰਨੀਆ ਦੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਟੈਕਸਸ ਨੂੰ ਮੂਵ ਹੋਏ ਨੇ। ਜਿਹੜਾ ਡਾਟਾ ਦੱਸਿਆ ਗਿਆ ਹੈ, ਟੈਰੀ ਕੈਸਟਲਮੈਨ ਐਨਾਲਾਈਜ਼ ਕੀਤਾ ਉਹਨਾਂ ਨੇ US ਸੈਂਸਸ ਡਾਟਾ। ਉਹਨਾਂ ਨੇ ਕਿਹਾ ਹੈ ਕਿ ਤਕਰੀਬਨ 1 ਲੱਖ ਕੈਲੀਫੋਰਨੀਆ ਵਾਸੀ ਨੇ ਜਿਹੜੇ ਕਿ ਮੂਵ ਹੋਏ ਨੇ ਟੈਕਸਸ ਨੂੰ ਲਾਸਟ ਈਅਰ, ਪਰ 40,000 ਲੋਕ ਐਸੇ ਨੇ ਜਿਨ੍ਹਾਂ ਨੇ ਅਪੋਜ਼ਿਟ ਮੂਵ ਕੀਤਾ, ਮਤਲਬ ਟੈਕਸਸ ਤੋਂ ਕੈਲੀਫੋਰਨੀਆ ਮੂਵ ਹੋਏ ਨੇ, ਪਰ ਉਹ ਵੀ ਮਤਲਬ ਇੱਥੇ ਸਥਾਈ ਤੌਰ ਤੇ ਨਹੀਂ ਰਹੇ, ਉਹ ਵੀ ਗਾਂ ਦੀ ਗਾਂ ਤੁਰੇ ਫਿਰਦੇ ਰਹੇ ਜਾਂ ਉਹ ਇੱਥੇ ਟਿਕੇ ਨਹੀਂ। ਦੱਸਿਆ ਜਾ ਰਿਹਾ ਕਿ 50,000 ਕੈਲੀਫੋਰਨੀਆ ਦੇ ਵਾਸੀ ਅਜਿਹੇ ਨੇ ਜਿਹੜੇ ਐਰੀਜ਼ੋਨਾ, ਵਾਸ਼ਿੰਗਟਨ ਤੇ ਫਲੋਰੀਡਾ ਨੂੰ ਮੂਵ ਹੋਏ ਨੇ। ਤੇ ਦੱਸਿਆ ਇਹ ਵੀ ਜਾ ਰਿਹਾ ਕਿ ਨਾਲ ਹੀ ਟੈਕਸਸ ਤੋਂ ਜਿਹੜੀ ਮੂਵ ਹੋਏ ਸੀਗੇ, ਉਹਨਾਂ ਨੇ ਕੈਲੀਫੋਰਨੀਆ ਨੂੰ ਸਥਾਈ ਤੌਰ ਤੇ ਆਪਣਾ ਜਿਹੜਾ ਘਰ ਆ ਜਾਂ ਰਹਿਣ ਬਸੇਰਾ ਉੱਥੇ ਨਹੀਂ ਬਣਾਇਆ। ਇਹ ਕਿਹਾ ਜਾ ਰਿਹਾ ਕਿ ਜੁਲਾਈ 2020 ਤੇ ਜੁਲਾਈ 2022 ਦੇ ਦਰਮਿਆਨ ਤਕਰੀਬਨ ਟੈਕਸਸ ਆ ਜਿਹੜਾ ਉਹਨੇ ਹਾਊਸਿੰਗ ਸਟਾਕ ਜਿਹੜਾ ਉਹਦਾ ਗਰੋ ਕੀਤਾ, ਉਹ ਤਕਰੀਬਨ 5% ਦੀ ਰਫ਼ਤਾਰ ਦੇ ਨਾਲ ਵਧਿਆ, ਜਿਹੜਾ ਕਿ ਮੂਵਿੰਗ ਕਰਕੇ ਹੋਇਆ। ਇਹਦੇ ਨਾਲ ਨਾਲ ਜਿਹੜਾ
ਗੋਲਡਨ ਸਟੇਟ ਦੇ ਬਾਰੇ ਕਿਹਾ ਜਾਂਦਾ ਹੈ, ਕੈਲੀਫੋਰਨੀਆ ਦੇ ਬਾਰੇ, ਕਿ ਉੱਥੋਂ ਲੋਕ ਜਿੰਨੇ ਵੀ ਮੂਵ ਹੋਏ ਨੇ ਤੇ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਕੈਲੀਫੋਰਨੀਆ ਦੀ ਜਿੰਨੀ ਹਾਊਸਿੰਗ ਹੈ ਜਾਂ ਕੈਲੀਫੋਰਨੀਆ ਦੀ ਜਿਹੜੀ ਟੈਕਸ ਕਲੈਕਸ਼ਨ ਹੈ ਉਹਦੇ ਤੇ ਇਹਦਾ ਅਸਰ ਹੈ ਜਿਹੜਾ ਉਹ ਅਸਰ ਜ਼ਰੂਰ ਪਊਗਾ। ਤੇ ਨਾਲ ਹੀ ਜੇ ਆਪਾਂ ਗੱਲ ਕਰੀਏ ਜਿਹੜੇ ਸੈਂਸਸ ਬਿਊਰੋ ਦੇ ਵੱਲੋਂ ਜਿਹੜੇ ਡਾਟੇ ਹੋਰ ਜਾਂ ਟੈਰੀ ਜਿਹੜੇ ਕੈਸਮੈਨ ਨੇ ਉਹ ਆਪਣੇ ਰਿਪੋਰਟ ਦੇ ਵਿੱਚ ਜਿਹੜੇ ਹੋਰ ਦਾਅਵੇ ਕਰਦੇ ਨੇ, ਉਹ ਕਹਿੰਦੇ ਕਿ ਬੇਸ਼ੱਕ ਲੋਕ LA ਸੈਨ ਫਰਾਂਸਿਸਕੋ ਦੇ ਵਿੱਚ ਵਰਗੇ ਸ਼ਹਿਰਾਂ ਦੇ ਵਿੱਚ ਰਹਿਣ ਨੂੰ ਪਹਿਲ ਦਿੰਦੇ ਨੇ, ਪਰ ਫਿਰ ਵੀ ਵੱਡੀ ਗਿਣਤੀ ਲੋਕ ਅਜਿਹੇ ਨੇ ਜਿਹੜੇ ਇਹਨਾਂ ਇਲਾਕਿਆਂ ਦੇ ਵਿੱਚੋਂ ਆ ਰਹੇ ਨੇ ਜਾਂ ਇਹਨਾਂ ਇਲਾਕਿਆਂ ਦੇ ਵਿੱਚੋਂ ਮੂਵ ਹੋਏ ਨੇ। ਪ੍ਰੋਫੈਸਰ ਆਫ ਲਾਅ ਨੇ ਮਾਈਕਲ ਡਿਕਰਸਨ, ਜਿਹੜੇ ਕਿ ਯੂਨੀਵਰਸਿਟੀ ਆਫ ਟੈਕਸਸ ਦੇ ਵਿੱਚ ਨੇ, ਉਹ ਦਾਅਵਾ ਕਰਦੇ ਨੇ ਕਿ ਕੈਲੀਫੋਰਨੀਆ ਦੇ ਵਿੱਚ ਕਈ ਐਸੇ ਕਾਰਨ ਨੇ ਰੋਜ਼ਾਨਾ ਜ਼ਿੰਦਗੀ ਦੇ ਨਾਲ ਜੁੜੇ ਜਿਹੜੇ ਕਿ ਹੁਣ ਉੱਥੋਂ ਦੇ ਲੋਕਾਂ ਨੂੰ ਮੂਵ ਕਰਨ ਦੇ ਲਈ ਮਜਬੂਰ ਜਾਂ ਇਹਦੇ ਲਈ ਸੋਚਣ ਤੇ ਮਜਬੂਰ ਕਰ ਰਹੇ ਨੇ। ਜੀ ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਤੇ ਸੈਂਟਾ ਕਲਾਰਾ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਨੇ ਕਹਿੰਦੇ ਵੀ ਇੱਕ ਬੇਰੀਏ ਦਾ ਸੈਕਸ ਟ੍ਰੈਫਿਕਿੰਗ ਰਿੰਗ ਉਹ ਬਸਟ ਕੀਤਾ ਹੈਗਾ। 30,000 ਦੇ ਕਰੀਬ ਟੈਕਸਟ ਤੇ ਕਾਲਸ ਐਵੀਡੈਂਸ ਜੋ ਇਨਵੈਸਟੀਗੇਟਰਸ ਹੈਗੇ ਉਹਨਾਂ ਨੇ ਬਾਇਓਟੇਪ ਕੀਤੀਆਂ, ਜਿਹਦੇ ਨਾਲ 8 ਜਾਣਿਆਂ ਨੂੰ ਅਰੈਸਟ ਕੀਤਾ ਗਿਆ ਵੱਖ-ਵੱਖ ਬੇਰੀਏ ਦੇ ਸ਼ਹਿਰ ਤੇ ਕਾਉਂਟੀ 'ਚ। ਸੈਂਟਾ ਕਲਾਰਾ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਨੇ ਇਹ ਦੱਸਿਆ ਹੈਗਾ। ਜੋ ਇਹ ਇਨਵੈਸਟੀਗੇਸ਼ਨ ਚੱਲ ਰਹੀ ਸੀ, ਹਿਊਮਨ ਟ੍ਰੈਫਿਕਿੰਗ ਇਨਵੈਸਟੀਗੇਸ਼ਨ, ਇਹਦੇ ਵਿੱਚ ਸੈਂਟਾ ਕਲਾਰਾ ਕਾਉਂਟੀ ਡਿਸਟ੍ਰਿਕਟ ਅਟਾਰਨੀ ਪੈਟਰਿਕ ਵੈਨੀਅਰ ਨੇ ਦੱਸਿਆ ਵੀ ਇਹ ਜੋ ਇਨਵੈਸਟੀਗੇਸ਼ਨ ਆ ਇਹਦੇ ਥਰੂ 8 ਜਾਣਿਆਂ ਨੂੰ ਫੜਿਆ ਗਿਆ ਤੇ ਕਈਆਂ ਤੋਂ ਬਾਈ ਫੋਰਸ ਇਹ ਕੰਮ ਕਰਾਇਆ ਜਾਂਦਾ ਸੀ। ਕੁਛ ਜਿਹੜੀਆਂ ਬੱਚੀਆਂ ਆ ਉਹਨਾਂ ਨੂੰ ਇਹਨਾਂ ਦੀ ਚੁੰਗਲ ਦੇ ਵਿੱਚੋਂ ਛੁਡਾਇਆ ਗਿਆ ਹੈਗਾ। ਸੈਨ ਹੋਜ਼ੇ ਪੁਲਿਸ ਨੇ 2021 ਦੇ ਵਿੱਚ ਵੀ 2 ਜਣਿਆਂ ਨੂੰ ਅਕਿਊਜ਼ ਕੀਤਾ ਸੀ ਜੋ ਇੱਕ ਤਰ੍ਹਾਂ ਦਾ ਇਲੀਗਲ ਬਰੋਥਲ ਘਰਾਂ ਦੇ ਵਿੱਚ ਰਨ ਕਰ ਰਹੇ ਸੀ, ਜੋ ਵੱਖ-ਵੱਖ ਲੋਕਾਂ ਨੂੰ ਸੈਨ ਹੋਜ਼ੇ, ਗਿਲਰਾਏ, ਹੇਵਰਡ, ਸੈਨ ਲਿਆਂਡਰੋ ਦੇ ਹੋਟਲਸ ਦੇ ਵਿੱਚੋਂ ਫੜਿਆ ਗਿਆ ਹੈਗਾ। ਜੀ ਜੀ। ਸੋ ਦ ਏਅਰਬੀਐਨਬੀ ਦੀ ਗੱਲ ਕਰਾਂਗੇ, ਜਿਹੜਾ ਕਿ ਹੁਣ ਇੱਕ ਬੀਬੀ ਦੇ ਲਈ ਬੜਾ ਭਿਆਨਕ ਸੁਪਨੇ ਵਾਂਗ ਬਣ ਗਿਆ ਸੀ। ਏਅਰਬੀਐਨਬੀ ਆਪਾਂ ਦੇਖਦੇ ਹਾਂ ਕਿ ਉਹ ਕੁਝ ਲੋਕ ਆਪਣੇ ਘਰ ਇਹਦੇ ਥਰੂ ਰੈਂਟ ਤੇ ਦਿੰਦੇ ਨੇ। ਇੱਕ ਬੀਬੀ ਨੂੰ ਐਲਿਜ਼ਾਬੈਥ ਜਿਹੜੀ ਨੇ ਉਹਨਾਂ ਨੂੰ ਇੱਕ ਘਰ ਖਾਲੀ ਕਰਵਾਉਣ ਦੇ ਲਈ, ਜਿਹੜਾ ਕਿ ਮਾਫ ਕਰਨਾ ਸੈਸ਼ਾ ਜਾਨੋਵਿਕ ਦਾ ਘਰ ਸੀਗਾ, ਐਲਿਜ਼ਾਬੈਥ ਉੱਥੇ ਰਹਿੰਦੀ ਸੀਗੀ। ਸੈਸ਼ਾ ਨੂੰ ਜਾਨੋਵਿਕ ਨੂੰ ਜੋਆਨਿਕਵਿਕ ਉਹਦਾ ਨਾਮ ਆ, ਇਹਨੂੰ 570 ਦਿਨ ਲੱਗ ਗਏ ਇਸ ਬੀਬੀ ਤੋਂ ਘਰ ਖਾਲੀ ਕਰਵਾਉਣ ਦੇ ਲਈ। ਇਹ ਦੱਸਦੀ ਹੈ ਕਿ ਮੈਨੂੰ ਬੜਾ ਅਖੀਰ ਨੂੰ ਉਹਨੇ ਕੋਰਟ ਦੇ ਵਿੱਚੋਂ ਜਾ ਕੇ ਆਪਣੇ ਘਰ ਨੂੰ ਖਾਲੀ ਕਰਵਾਉਣ ਬਾਬਤ ਉਹਨੂੰ ਬਹੁਤ ਜ਼ਿਆਦਾ ਮਸ਼ੱਕਤ ਕਰਨੀ ਪਈ, ਬਹੁਤ ਮਿਹਨਤ ਕਰਨੀ ਪਈ। ਫਿਰ ਪੁਲਿਸ ਦੀ ਮਦਦ ਦੇ ਨਾਲ ਉਹਨਾਂ ਨੇ ਕਿਹਾ ਕਿ ਫਿਰ ਪੁਲਿਸ ਦੀ ਮਦਦ ਲੈ ਕੇ ਮੈਨੂੰ ਇਸ ਬੀਬੀ ਨੂੰ ਘਰ ਦੇ ਵਿੱਚੋਂ ਕੱਢਣਾ ਪਿਆ, ਜਿਹੜੀ ਕਿ 570 ਦਿਨਾਂ ਤੋਂ ਘਰ ਦੇ ਵਿੱਚ ਰਹਿ ਰਹੀ ਸੀ ਤੇ ਪਿਛਲੇ 1 ਸਾਲ ਤੋਂ ਵੀ ਵੱਧ ਸਮੇਂ ਤੋਂ ਕੋਈ ਕਿਰਾਇਆ ਨਹੀਂ ਸੀ ਦੇ ਰਹੀ। ਜਦੋਂ ਉਹਨੂੰ ਕਿਹਾ ਜਾਂਦਾ ਸੀਗਾ ਕਿ ਤੂੰ ਘਰ ਖਾਲੀ ਕਰ ਦੇ, ਤਾਂ ਉਹ ਕਹਿੰਦੀ ਸੀਗੀ ਕਿ ਮੈਂ ਨਹੀਂ ਕਰਨਾ, ਜਾਂ ਉਹ ਆਨੇ-ਬਹਾਨੇ, ਜਾਂ ਉਹ ਕਹਿੰਦੀ ਸੀ ਕਿ ਮੈਂ ਉਲਟਾ ਤੈਨੂੰ ਸੂ ਕਰ ਦੂੰਗੀ। ਇਹਦੇ ਅਟਾਰਨੀ ਜਿਹੜੇ ਨੇ ਉਹਨੇ ਕਨਫਰਮ ਕੀਤਾ ਕਿ ਜਦੋਂ ਅਸੀਂ ਕੋਰਟ ਦੇ ਵਿੱਚੋਂ ਸਾਰਾ ਮਾਮਲਾ ਦੱਸਿਆ ਜਾਂ ਇਸ ਬਾਬਤ ਅਪਰੋਚ ਕੀਤੀ, ਤਾਂ ਉਸ ਤੋਂ ਬਾਅਦ ਕੋਰਟ ਪ੍ਰੋਸੀਡਿੰਗਸ ਤੋਂ ਬਾਅਦ ਇਹ ਤੈਅ ਹੋਇਆ ਕਿ ਐਲਿਜ਼ਾਬੈਥ ਹੁਣ ਇਸ ਘਰ ਦੇ ਵਿੱਚ ਨਹੀਂ ਰਹੂਗੀ, ਉਹਨੂੰ ਨਿਕਲਣਾ ਹੀ ਪੈਣਾ। ਇਸ ਦੇ ਬਾਵਜੂਦ ਵੀ ਉਹ ਬੀਬੀ ਨੇ ਘਰ ਖਾਲੀ ਨਹੀਂ ਕੀਤਾ। 20 ਦਿਨ ਇਸ ਗੱਲ ਤੇ ਬਹਿਸ ਹੁੰਦੀ ਰਹੀ ਕਿ ਮੈਂ ਇਸ ਆਰਡਰ ਨੂੰ ਮੰਨਦੀ ਨਹੀਂ, ਜਾਂ ਮੈਂ ਇਸ ਆਰਡਰ ਨੂੰ ਇਸ ਤਰੀਕੇ ਨਾਲ, ਇਹ ਮੇਰੇ ਵਿਰੁੱਧ ਜਿਹੜਾ ਤੁਸੀਂ ਜ਼ਬਰ ਕਰ ਰਹੇ ਹੋ, ਜਿਸ ਤਰੀਕੇ ਦੇ ਨਾਲ ਲੋਕ ਇੰਗਲਿਸ਼ ਪੀਪਲ ਜਿਹੜੇ ਜਾਂ ਇੰਗਲਿਸ਼ ਭਾਸ਼ਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਹਿਸ ਹੁੰਦੀ, ਜ਼ਿਰਾ ਹੁੰਦੀ ਹੈ, ਅਖੀਰ ਉਸ ਕੋਰਟ ਆਰਡਰਸ ਨੂੰ ਇੰਪਲੀਮੈਂਟ ਕਰਨ ਦੇ ਲਈ ਪੁਲਿਸ ਸੱਦਣੀ ਪਈ, ਪੁਲਿਸ ਨੂੰ ਇਨਵੋਲਵ ਕਰਨਾ ਪਿਆ। ਫਿਰ ਜਾ ਕੇ ਐਲਿਜ਼ਾਬੈਥ ਜਿਹੜੀ ਆ ਉਹਨੇ ਇਹ ਸੈਸ਼ਾ ਜਾਨੋਵਿਕ ਦਾ ਜਿਹੜਾ ਘਰ ਆ ਉਹ ਖਾਲੀ ਕੀਤਾ। ਸੋ ਕਹਿੰਦੀ ਕਿ ਇਹ ਜਿਹੜਾ ਏਅਰਬੀਐਨਬੀ ਤੇ ਘਰ ਰੈਂਟ ਤੇ ਲਾਉਣਾ ਮੇਰੇ ਲਈ ਭਿਆਨਕ ਸੁਪਨੇ ਵਾਂਗ ਆ। ਉਹਨੇ ਬੜੀ ਵੱਡੀ ਰਕਮ ਖਰਚ ਕੇ ਘਰ ਖਰੀਦਿਆ ਸੀ 2015-16 ਦੇ ਵਿੱਚ, ਤੇ ਹੁਣ ਉਹਨੇ ਕਿਉਂਕਿ ਉਹ ਮੂਵ ਹੋ ਗਈ ਸੀ ਤੇ ਇਸ ਕਰਕੇ ਉਹਨੇ ਸੋਚਿਆ ਕਿ ਸ਼ਾਇਦ ਮੈਂ ਏਅਰਬੀਐਨਬੀ ਤੇ ਘਰ ਨੂੰ ਰੈਂਟ ਤੇ ਪਾ ਕੇ ਤੇ ਕਾਫੀ ਇਹਦੇ ਤੋਂ ਪੈਸਾ ਕਮਾ ਸਕਦੀ ਹਾਂ। ਪਰ ਉਹ ਕਹਿੰਦੇ ਨੇ ਕਿ ਮੇਰੇ ਲਈ ਬਹੁਤ ਭਿਆਨਕ ਸੁਪਨੇ ਦੇ ਵਾਂਗ, ਮੇਰੇ ਲਈ ਇੱਕ ਬਹੁਤ ਮਾੜਾ ਤਜਰਬਾ ਜਿਹੜਾ ਇਹਦੇ ਉੱਤੇ, ਇਹਨੂੰ ਰੈਂਟ ਦੇ ਉੱਤੇ ਦੇਣ ਦਾ ਰਿਹਾ। ਜੀ। ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਵਾਲ ਸਟਰੀਟ ਜਰਨਲ ਦੇ ਮੁਤਾਬਕ ਵਾਲ ਸਟਰੀਟ ਅੱਜ ਅਪ ਗਈ ਹੈਗੀ ਆ। ਆਇਲ ਦੀਆਂ ਪ੍ਰਾਈਸਿਸ ਥੋੜੀਆਂ ਡਾਊਨ ਗਈਆਂ। S&P ਇੰਡੈਕਸ 4.40 ਅਪ ਗਿਆ ਤੇ ਕਲੋਜ਼ ਹੋਇਆ 4382.78 ਦੇ ਉੱਤੇ। ਡਾਓ ਜੋਨ ਇੰਡਸਟਰੀਅਲ ਡਾਊਨ ਗਿਆ 40.33 ਤੇ ਕਲੋਜ਼ ਹੋਇਆ ਹੈਗਾ 34,112.27 ਤੇ। ਨੈਸਡੈਕ ਜੋ ਆ ਉਹ 10.56 ਅਪ ਗਿਆ ਤੇ ਕਲੋਜ਼ ਹੋਇਆ ਹੈਗਾ 13,650 ਦੇ ਉੱਤੇ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 24 ਪੈਸੇ ਰਹੇ ਆ।
$1 ਦੇ ਬਰਾਬਰ ਪਾਕਿਸਤਾਨ ਦੇ $287.25 ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ। ਜੀ ਜੀ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਸਾਨੂੰ ਦੋਵਾਂ ਨੂੰ ਇੱਥੇ ਦਿਓ ਇਜਾਜ਼ਤ। ਸਾਡੇ ਦੋਵਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਤੇ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਜਾਂਦੇ ਜਾਂਦੇ ਦੱਸਦੇ ਜਾਈਏ ਅੱਜ ਦੇ ਜਿਹੜੇ ਸ਼ਾਮਾਂ ਦੇ ਪ੍ਰੋਗਰਾਮ ਆ, ਰਹਿਰਾ ਸਾਹਿਬ ਤੋਂ ਬਾਅਦ ਬੇਕਰਸਫੀਲਡ ਜੋ ਨਗਰ ਕੀਰਤਨ ਹੋਣ ਜਾ ਰਿਹਾ ਬਿਲਸਨ ਗੁਰੂ ਘਰ ਵਿਖੇ, ਉੱਥੋਂ ਤੁਹਾਨੂੰ ਜਿਹੜੇ ਆ ਲਾਈਵ ਤੁਸੀਂ ਸੁਣ ਸਕਦੇ ਹੋ। ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਤੇ ਢਾਡੀ ਜਥੇ ਵਧੀਆ ਆਏ ਹੋਏ ਆ ਉੱਥੇ, ਤੇ ਤੁਸੀਂ ਪੰਜਾਬੀ ਰੇਡੀਓ USA ਦੀ YouTube ਚੈਨਲ ਦੇ ਉੱਤੇ ਵੀ ਲਾਈਵ ਦੇਖ ਸਕਦੇ ਆ ਤੇ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਾਡੇ ਰੇਡੀਓ ਸਟੇਸ਼ਨ ਆ ਉਹਨਾਂ ਦੇ ਉੱਤੇ ਲਾਈਵ ਤੁਸੀਂ ਸੁਣ ਵੀ ਸਕਦੇ ਆ ਜੀ। ਸੋ ਬਹੁਤ ਬਹੁਤ ਧੰਨਵਾਦ। ਸਭ ਨੂੰ ਹੀ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਬਸ।